व्यूअर्स फिर ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਯੂਕੇ ਤੋਂ ਇੱਕ ਪੰਤਰ ਦੀ ਵੀਰ ਜੀ ਦੀ ਹੈ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਿਆ ਹੈ। ਅਸੀਂ ਉਹਨਾਂ ਦੀ ਇੱਛਾ ਅਨੁਸਾਰ ਇਵੇਂ ਹੀ ਈਮੇਲ ਨੂੰ ਪੜ੍ਹਦੇ ਹਾਂ। ਉਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਾ ਹਾਂ। जिस वेले मैं फेसबुक ते माता जी के अकाल चलाने की खबर US मीडिया कनेडा ते पढ़ी, उस वेले मैं तुहानूं ईमेल लिखण बैठ गया। अगले दिन जदों मैं तुहाडा रिपीट प्रोग्राम देखिया तां मेरा मन होर रो पिया। जदों पता लगा कि माँ पुत नूं विछड़े 25 साल हो गए अते मिलन दी तांग मन विच ही रह गई। पता नहीं किन्ने क माँ पुत विछोड़ दिते इस कातिल हिंदुस्तान ने। राज बिना ना धर्म चले है, धर्म बिना सब दले मले है। इस विच कोई शक नहीं अते ये शब्द साडे बहुते वीर भैणां वल्लों दोहराए जाते हैं, पर साडे कुछ सज्जनां नूं ना तां असली दुश्मन दा पता है अते ना ही असली निशाने दा। पिंडरां वाले संत क्या करते सन कि निशान हमेशा उन्हां कौमां दे झुलदे ते कायम रहिंदे हन जिहड़ियां कौमां अपने निशाने नूं कायम रखना जाणदियां हन। मेरी बेनती है उन्हां वीर भैणां नूं जिन्हां नूं थोड़ा शक है ਜਾਂ ਆਪਣੇ ਨਿਸ਼ਾਨੇ ਬਾਰੇ ਪਤਾ ਹੀ ਨਹੀਂ, ਉਹ ਇਹ ਦੋ ਕਿਤਾਬਾਂ ਜ਼ਰੂਰ ਪੜ੍ਹਨ। ਇੱਕ ਸਰਦਾਰ ਅਜਮੇਰ ਸਿੰਘ ਦੀ ਲਿਖਤ 20ਵੀਂ ਸਦੀ ਦੀ ਸਿੱਖ ਰਾਜਨੀਤੀ, ਇੱਕ ਗੁਲਾਮੀ ਤੋਂ ਦੂਸਰੀ ਗੁਲਾਮੀ ਤੱਕ, ਅਤੇ ਦੂਸਰੀ ਮਹਿੰਦਰ ਸਿੰਘ ਪੱਤਰਕਾਰ ਦੀ ਲਿਖਤ ਨੀ ਰੱਖੀ ਗਈ। ਇਸ ਨਾਲ ਉਹਨਾਂ ਨੂੰ ਨਿਸ਼ਾਨੇ ਦਾ ਜ਼ਰੂਰ ਪਤਾ ਲੱਗ ਜਾਵੇਗਾ। ਸਾਨੂੰ ਸਭ ਨੂੰ ਇਸ ਤਰ੍ਹਾਂ ਦੀਆਂ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। मेरी सारे गुरु घरां दे प्रबंधकां नूं बेनती है कि वो गुरु घरां विच लाइब्रेरी जरूर बनाउण अते चंगीआं किताबां उपलब्ध करवाउण। दूसरी गल ये है कि हिंदुस्तान ही पाकिस्तान दा दुश्मन बनिया होया है, ना कि पाकिस्तान हिंदुस्तान दा। ये हिंदुस्तान पाकिस्तान नूं अखां दिखाउंदा रहिंदा है अते चीन मोहरे भिज्जी बिल्ली बन जांदा है। ये कश्मीर अते पंजाब विच जो कर रहा है ਇਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ। ਹਿੰਦੁਸਤਾਨ ਵਿੱਚ ਰਹਿੰਦੇ ਭੋਲੇ ਸਿੱਖਾਂ ਦੇ ਮਨਾਂ ਵਿੱਚ ਹੁਕਮਰਾਨ ਪਾਕਿਸਤਾਨ ਪ੍ਰਤੀ ਨਫ਼ਰਤ ਪੈਦਾ ਕਰ ਰਹੇ ਹਨ। ਪਾਕਿਸਤਾਨ ਇੱਕ ਸਿੱਖ ਦੋਸਤ ਅਤੇ ਗੁਆਂਢੀ ਮੁਲਕ ਹੈ ਅਤੇ ਸਿੱਖਾਂ ਦੇ ਆਪਣੇ ਮੁਲਕ ਬਣਨ ਵਾਸਤੇ ਸਾਡੇ ਭਾਈਜਾਨ ਪਾਕਿਸਤਾਨ ਦਾ ਅਹਿਮ ਰੋਲ ਹੋਵੇਗਾ। ਮੇਰੀ ਸਿੱਖ ਪੁਲਿਸ ਅਤੇ ਫੌਜੀਆਂ ਨੂੰ ਬੇਨਤੀ ਹੈ ਕਿ ਜੇਕਰ ਹਿੰਦੁਸਤਾਨ ਤਿੜਿਆ ਪਾਕਿਸਤਾਨ 'ਤੇ ਹਮਲਾ ਕਰਦਾ ਹੈ ਤਾਂ ਇਹ ਇਸ ਵਿੱਚ ਹਿੱਸੇਦਾਰ ਨਾ ਬਣ ਅਤੇ ਆਪਣੇ ਨਿਸ਼ਾਨੇ ਵੱਲ ਧਿਆਨ ਦੇਣ। ਖਾਲਸਾ ਰਾਜ ਸਥਾਪਿਤ ਹੋਵੇਗਾ। ਭੁੱਲ ਚੁੱਕ ਮਾਫ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਗਲੈਂਡ ਤੋਂ ਇਹਨਾਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬਹੁਤ ਜਾਣਕਾਰੀ ਭਰਪੂਰ ਵੀ ਜੀ, ਔਰ ਜਿਹਨੂੰ ਅਸੀਂ ਵਿਜ਼ਨ ਕਹਿੰਦੇ ਹਾਂ ਜੀ, ਵਿਜ਼ਨ ਉਹੀ ਹੁੰਦੀ ਹੈ ਕਿ ਜਦੋਂ ਤੁਸੀਂ ਜਿਹੜਾ ਧੂੰਆਂ ਤੁਹਾਡੇ ਸਾਹਮਣੇ ਕ੍ਰੀਏਟ ਕੀਤਾ ਹੈ, ਸਮੋਕ ਸਕਰੀਨ ਹੈ ਜੀ ਜੀ, ਉਹਨੂੰ ਚੀਰ ਕੇ ਤੁਹਾਡੀ ਅੱਖ ਦੇਖਦੀ ਹੋਏ ਕਿ ਇਸ ਧੂਏ ਦੇ ਪਰਲੇ ਪਾਸੇ ਕੀ ਹੈ। ਜੀ ਬਿਲਕੁਲ। ਜਿਵੇਂ ਉਹਨਾਂ ਨੇ ਅਖੀਰ ਦੇ ਵਿੱਚ ਭਾਰਤ ਪਾਕਿਸਤਾਨ ਸੰਬੰਧਾਂ ਦੀ ਗੱਲ ਕੀਤੀ ਜੀ ਕਿ ਜ਼ਿਆਦਤੀ ਭਾਰਤ ਕਰ ਰਿਹਾ, ਔਰ ਇਹ ਸਾਰਾ ਜਿਹੜਾ ਕੱਲ੍ਹ ਵੀ ਅਸੀਂ ਇਸ ਨੂੰ ਮੈਂਸ਼ਨ ਕੀਤਾ ਸੀ ਕਿ ਇਹਨਾਂ ਦੀ ਇੰਟੈਂਟ ਕੀ ਹੈ। ਇਹ ਅਮਰੀਕਾ ਦੇ ਕਹਿਣ 'ਤੇ ਕਰ ਰਹੇ ਨੇ। 2014 'ਚ ਉਹਨਾਂ ਨੇ ਨਿਕਲਣਾ, ਪ੍ਰੈਸ਼ਰ ਜੋ ਉਹਨਾਂ 'ਤੇ ਬਣਿਆ ਉਹਨੂੰ ਪਾਸੇ ਕਰਨਾ ਚਾਹੁੰਦੇ ਨੇ ਜੀ। ਕੋਈ ਹੋਰ ਡੇਅਰ ਡੈਵਲਰੀ ਕਰਨਾ ਚਾਹੁੰਦੇ ਨੇ ਜਾਂ ਇਹਨਾਂ ਦਾ ਏਜੰਡਾ ਕੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਸਾਰੀ ਇਸ ਵੇਲੇ ਦੀ ਭੜਕਾਹਟ ਹੈ ਬਾਰਡਰ ਦੇ ਉੱਤੇ, ਇਸ ਦੇ ਵਿੱਚ ਭਾਰਤੀ ਫੋਰਸਿਸ ਜਿਹੜੀਆਂ ਨੇ ਉਹ ਪ੍ਰਮੁੱਖ ਰੋਲ ਅਦਾ ਕਰ ਰਹੀਆਂ ਨੇ, ਕਿਉਂਕਿ ਪਾਕਿਸਤਾਨ ਨੂੰ ਸੂਟ ਨਹੀਂ ਕਰਦਾ। ਪਾਕਿਸਤਾਨ ਦੇ ਵਿੱਚ ਸਿਵਲੀਅਨ ਗਵਰਨਮੈਂਟ ਆਈ ਨਵਾਜ਼ ਸ਼ਰੀਫ ਦੀ, ਉਹਨਾਂ ਦੇ ਤਾਂ ਚੋਣ ਮਨੋਰਥ ਪੱਤਰ 'ਚ ਹੈ ਕਿ ਭਾਰਤ ਦੇ ਨਾਲ ਅਸੀਂ ਸੰਬੰਧ ਸੁਖਾਵੇਂ ਕਰਨੇ ਨੇ। ਉਹ ਸਿਵਲੀਅਨ ਗਵਰਨਮੈਂਟ ਹੈ ਬਿਲਕੁਲ। ਸੋ ਉਹਨਾਂ ਨੇ ਔਰ ਕਾਰਗਿਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਰਵਾਈ ਉਸ ਵੇਲੇ ਮੁਸ਼ਰਫ ਨੇ ਕੀਤੀ, ਹੁਣ ਤੱਕ ਨਵਾਜ਼ ਸ਼ਰੀਫ ਜਿਹੜਾ ਹੈ ਉਸ ਨੂੰ ਕੰਡੈਮ ਕਰਦਾ ਹੈ ਔਰ ਉਹ ਆਪਣੀਆਂ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ। ਉਹਨਾਂ ਦੇ ਆਪਣੇ ਪਿਛਲੇ ਦਿਨਾਂ 'ਚ ISI ਦੇ ਦਫ਼ਤਰਾਂ 'ਤੇ ਹਮਲੇ ਹੋਏ। ਹੁਣ ਇਹ ਜਿਹੜਾ ਦੋਨੋਂ ਹੀ ਇਸ ਵੇਲੇ ਸਿਵਲੀਅਨ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਇੰਡੀਅਨਸ ਨੇ ਬਿਲਡ ਕੀਤਾ, ਇੱਕ ਪਾਸੇ ਬਾਰਡਰ ਦੇ ਉੱਤੇ, ਦੂਸਰੇ ਪਾਸੇ ਵਿਦਨ ਦਾ ਕੰਟਰੀ ਜਿਹੜੇ ਹਮਲੇ ਵੀ ਨੇ, ਕਿਤੇ ਸ਼ੀਆਂ ਦੇ ਮਸੀਤ 'ਤੇ ਕਰਤਾ, ਫਿਰ ਜਵਾਬੀ ਸੁਨੀਆਂ 'ਤੇ ਕਰ ਦਿੱਤਾ। ਇਹ ਏਜੰਸੀਆਂ ਸਾਰੀਆਂ ਐਕਟਿਵ ਨੇ। ਔਰ ਪਿਛਲੇ ਦਿਨਾਂ 'ਚ ਜਿਹੜਾ ਅਮਰੀਕਾ ਦਾ ਅਫਗਾਨਿਸਤਾਨ ਪਾਕਿਸਤਾਨ ਦੇ ਲਈ ਐਂਬੈਸਡਰ ਹੈ, ਉਹਨੇ ਵੀ ਇਹ ਮੰਨਿਆ ਕਿ ਜਿਹੜੇ ਅਫਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਇਹਨਾਂ ਨੇ ਇੰਡੀਅਨ ਨੇ ਕੌਂਸੂਲੇਟ ਖੋਲ੍ਹੇ ਹੋਏ ਨੇ, ਉੱਥੇ ਕੋਈ ਇੰਡੀਅਨ ਆਬਾਦੀ ਨਹੀਂ ਹੈ। ਪਾਕਿਸਤਾਨ ਦੇ ਇਹਨਾਂ ਐਲੀਗੇਸ਼ਨਸ ਦੇ ਵਿੱਚ ਕੁਛ ਵਜਨ ਹੈ
ਕਿ ਇੱਥੋਂ ਸ਼ਰਾਰਤ ਹੋ ਰਹੀ ਹੈ ਔਰ ਬਲੋਚਿਸਤਾਨ ਔਰ ਦੂਸਰੇ 'ਚ ਵੀ ਘੁਸਪੈਠ ਹੋ ਰਹੀ ਹੈ। ਜੀ ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਬੜਾ ਉਹਨਾਂ ਨੇ ਸਾਨੂੰ ਕੀ ਨੁਕਤੇ ਦੇ ਉੱਤੇ ਖਬਰਦਾਰ ਕੀਤਾ ਹੈ ਜੀ ਕਿ ਇਹ ਸਾਜ਼ਿਸ਼ ਕਿਸ ਲੈਵਲ ਤੇ ਹੈ। ਬਾਕੀ ਜਿਹੜੀ ਉਹਨਾਂ ਨੇ ਸਿੱਖ ਫੌਜ ਜਾਂ ਪੁਲਿਸ ਨੂੰ ਜਿਹੜਾ ਇਹ ਕਿਹਾ ਕਿ ਭਾਈ ਇਸ ਲੜਾਈ ਦੇ ਹੋਣ ਦੀ ਸੂਰਤ ਦੇ ਵਿੱਚ ਜੀ ਉਹ ਸਾਥ ਨਾ ਦੇਣ, ਚਾਹੁੰਦੇ ਤਾਂ ਅਸੀਂ ਵੀ ਇਵੇਂ ਹੀ ਹੈ। ਕੱਲ੍ਹ ਵੀ ਇੱਕ ਸਵਾਲ ਇਸ ਦੇ ਉੱਤੇ ਸੀ। ਜੀ ਪਰ ਜਿਸ ਕਿਸਮ ਦੀ ਟ੍ਰੇਨਿੰਗ ਜਿਹੜੇ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਨੇ, ਜਿਹੜੀ ਪੁਲਿਸ ਨੇ ਆਪਣੇ ਮੁੰਡਿਆਂ ਨੂੰ ਮਾਰਿਆ, ਆਪਣੀ ਨੌਜਵਾਨੀ ਦਾ ਜਿਹੜਾ ਹੈ ਉਹ ਘਾਣ ਕੀਤਾ ਹੈ, ਕਤਲੇਆਮ ਕੀਤਾ ਉਹਨਾਂ ਦਾ, ਉਹਨਾਂ 'ਚ ਵੱਡੀ ਗਿਣਤੀ 'ਚ ਪੰਜਾਬ ਪੁਲਿਸ ਦੇ ਵਿੱਚ ਸਿੱਖ ਨੇ। ਜੀ ਜੀ ਕਿਉਂਕਿ ਇਹ ਜਿਹੜੀ ਕੰਡੀਸ਼ਨਿੰਗ ਹੈ ਜਾਂ ਪ੍ਰੋਗਰਾਮਿੰਗ ਹੈ ਮਾਈਂਡਸ ਦੀ, ਇਹ ਬ੍ਰਿਟਿਸ਼ ਪੀਰੀਅਡ ਦੇ ਵਿੱਚ ਕੀਤੀ। ਬ੍ਰਿਟਿਸ਼ ਤਾਂ ਗੋਰੇ ਸੀ, 7 ਸਮੁੰਦਰੋਂ ਪਾਰ ਆਏ। ਜੀ ਸੋ ਉਹਨਾਂ ਨੇ ਉਹਨਾਂ ਦੇ ਕਹਿਣ ਤੇ ਵੀ ਜਦੋਂ ਹੁਣ ਜ਼ੁਲਮ ਹੁੰਦੇ ਰਹੇ ਜਾਂ ਜਿਹੜੇ ਟਾਰਚਰ ਸੈਂਟਰ ਪੰਜਾਬ 'ਚ ਨੇ, ਅਜੇ ਵੀ ਬਹੁਤ ਸਾਰੇ ਤਸ਼ੱਦਦ ਕਰਨ ਦੇ ਜਿਹੜੇ ਸੰਦ ਰੱਖੇ ਹੋਏ ਨੇ, ਕੋਈ ਘੋਟਣੇ, ਕੋਈ ਦੂਜੇ ਤੀਜੇ, ਉਹ ਪੁਰਾਣੇ ਜਿਹੇ ਰੱਸੇ ਸੜੇ ਹੋਏ। ਇਹ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਕਈ ਚੀਜ਼ਾਂ ਕੰਟੀਨਿਊ ਨੇ। ਕਾਨੂੰਨ ਤਾਂ ਹੈ ਹੀ ਨੇ ਉਸ ਪੀਰੀਅਡ ਦੇ, ਜੇਲ੍ਹ ਮੈਨੂਅਲ ਔਰ ਦੂਜੇ ਕਾਨੂੰਨ ਜਿਹੜੇ ਨੇ। ਸੋ ਇਸੇ ਤਰ੍ਹਾਂ ਫੌਜ ਦੀ ਗੱਲ ਹੈ। ਸਿਰਫ ਇੱਕ ਐਕਸੈਪਸ਼ਨ ਇਹ ਹੈ ਕਿ ਜੂਨ 84 ਦੇ ਵਿੱਚ ਅਸੀਂ ਉਹਨਾਂ ਧਰਮੀ ਫੌਜੀਆਂ ਦੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੀਆਂ ਬੈਰਕਾਂ ਛੱਡੀਆਂ। ਉਹ ਰਾਮਪੁਰ ਹੋਏ, ਪੁੰਛ ਹੋਏ, ਜੰਮੂ ਹੋਏ, ਕਿਸੇ ਵੀ ਹਿੱਸੇ 'ਚ ਹੋਏ। ਲੇਕਿਨ ਜੇ ਤੁਸੀਂ ਉਹਨਾਂ ਦਾ ਵੀ ਵੇਰਵਾ ਦੇਖੋ ਤੇ ਸੂਬੇਦਾਰ ਮੇਜਰ ਤੋਂ ਉੱਪਰਲੇ ਰੈਂਕ ਦਾ ਕੋਈ ਨਹੀਂ, ਕੋਈ ਆਫੀਸਰਸ ਨੇ ਜੁਆਇਨ ਨਹੀਂ ਕੀਤਾ। ਇਹ ਤਾਂ ਸ਼ਾਇਦ ਕਹਾਣੀ ਹੋਰ ਹੁੰਦੀ। ਔਰ ਬਹੁਤ ਸਾਰੇ ਅਜੇ ਰਿਕਰੂਟ ਸੀ, ਅਜੇ ਉਹਨਾਂ ਦੇ ਉੱਤੇ ਉਹ ਜਿਹੜਾ ਫੌਜੀ ਵਰਦੀ ਹੈ ਤੇ ਜਿਹੜਾ ਉਹ ਮਾਰ ਕੇ ਬਰਾਸੋ ਬੈਲਟ ਚਮਕਾਈ ਹੁੰਦੀ ਹੈ ਤੇ ਮਾਰ ਕੇ ਕੱਪੜਾ ਬੂਟ ਚਮਕਾਇਆ ਹੁੰਦੇ ਨੇ ਤੇ ਬੂਟ ਨਾਲ ਬੂਟ ਖੜਕਾ ਕੇ ਜੈ ਹਿੰਦ ਕਰ ਕਰਕੇ ਦਿਮਾਗ 'ਚ ਹਿੰਦ ਵਾੜਿਆ ਹੁੰਦਾ। ਅਜੇ ਉਹਨਾਂ ਰਿਕਰੂਟਾਂ 'ਚ ਉਹ ਨਹੀਂ ਸੀ, ਉਹ ਅਜੇ ਇੱਧਰੋਂ ਸਿਵਲ 'ਚੋਂ ਗਏ ਸੀ। ਤਾਜ਼ਾ ਪੰਜਾਬ ਦਾ ਮਾਹੌਲ ਉਸ ਵੇਲੇ ਸੀ। ਬਟ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਅਲਟੀਮੇਟਲੀ ਇਹ ਜਿਹੜੀ ਇਸ ਕਿਸਮ ਦੀ ਟ੍ਰੇਨਡ, ਕਿਉਂਕਿ ਬ੍ਰਿਟਿਸ਼ ਨੇ ਟ੍ਰੇਨਿੰਗ ਕੀਤੀ ਹੋਈ ਹੈ, ਮਰਸਨਰੀ ਆਰਮੀ ਹੈ, ਮਰਸਨਰੀ ਪੁਲਿਸ ਹੈ। ਇਹਨਾਂ ਨੇ ਤਨਖਾਹ ਤੇ ਪੈਨਸ਼ਨ ਹੀ ਗਿਣਨੀ ਹੈ, ਕੋਈ ਵਿਰਲੇ ਟਾਵੇਂ ਨਿਕਲ ਆਣ। ਲੇਕਿਨ ਮੈਂ ਸਮਝਦਾ ਵੀ ਇਹ ਜ਼ਰੂਰ ਹੈ ਸਿਵਿਲੀਅਨ ਪਾਪੂਲੇਸ਼ਨ ਦੇ ਹਵਾਲੇ ਨਾਲ ਹੁਣ ਉਹ 65 71 ਵਾਂਗ ਜਾ ਕੇ ਇਹਨਾਂ ਨੂੰ ਕੋਈ ਗਰਮ ਪੂੜੇ ਤੇ ਖੀਰਾਂ ਨਹੀਂ ਖਵਾਉਣਗੇ ਮੋਰਚਿਆਂ 'ਚ ਜਾ ਕੇ। ਉਹ ਪਾਰਟ ਜ਼ਰੂਰ ਸਿਵਿਲੀਅਨ ਦਾ ਹੋਏਗਾ। ਫਿਰ ਜ਼ਬਰਦਸਤੀ ਕਰ ਲੈਣਗੇ ਉਹਨਾਂ ਨਾਲ, ਟਰੱਕ ਜ਼ਬਰਦਸਤੀ, ਅੱਗੇ ਤਾਂ ਆਪ ਟਰੱਕ ਲੈ ਕੇ ਜਾਂਦੇ ਸੀ ਅਖੀਰਲੀ ਪੋਸਟ ਤੱਕ। ਲੇਕਿਨ ਇਨ ਦਾ ਐਂਡ ਆਫ ਦਾ ਡੇ ਜੇ ਅਸੀਂ ਆਪਣੀ ਆਜ਼ਾਦੀ ਦੇ ਲਈ ਗੰਭੀਰ ਹੈ ਤੇ ਸਿਚੁਏਸ਼ਨ ਇਹੀ ਹੋਏਗੀ ਜਿਵੇਂ ਰਸ਼ੀਆ ਦੇ ਵਿੱਚ ਹੋਇਆ ਜਦੋਂ ਯੈਲਸਿਨ ਨੇ ਲਿਆ। ਜੇ ਟੈਂਕ ਲਿਆਂਦੇ ਉਹਨਾਂ ਨੇ, ਟੈਂਕ ਜਿਹੜਾ ਚਲਾਉਣ ਵਾਲਾ ਸੀ ਉਹ ਬਾਹਰ ਨਿਕਲ ਗਿਆ ਵੀ ਮੈਂ ਆਪਣੇ ਲੋਕਾਂ ਦੇ ਟੈਂਕ ਨਹੀਂ ਚਲਾਉਣਾ। ਉਹਨਾਂ ਨੇ ਆਰਡਰ ਬਣਨ ਤੋਂ ਨਾ ਕਰ ਦਿੱਤੀ। ਬ੍ਰਿਟਿਸ਼ ਨੇ ਵੀ ਅਖੀਰ 'ਚ ਛੱਡਿਆ ਉਦੋਂ ਹੀ ਸੀ ਹਿੰਦੁਸਤਾਨ। ਆਜ਼ਾਦ ਫੌਜ ਨੇ ਭਾਵੇਂ ਕੋਈ ਇਲਾਕੇ ਨਹੀਂ ਫਤਿਹ ਕੀਤੇ, ਡਿਫੀਟ ਹੀ ਹੋਏ ਜਿੱਥੇ ਵੀ ਗਏ, ਲੇਕਿਨ ਇਹਦੇ ਬਾਵਜੂਦ ਇੱਕ ਗੱਲ ਅੰਗਰੇਜ਼ਾਂ ਨੂੰ ਨਜ਼ਰ ਆ ਗਈ ਸੀ ਕਿ ਹੁਣ ਆਰਮੀ ਸਾਡੇ ਨਾਲ ਲਾਇਲ ਨਹੀਂ ਰਹੀ ਔਰ ਇਸ ਲਈ ਉਹਨਾਂ ਨੇ ਆਪਣਾ ਬੋਰੀਆ ਬਿਸਤਰਾ ਬੰਨ੍ਹ ਲਿਆ। ਸੋ ਅਸੀਂ ਉਹਨਾਂ ਦੇ ਤੀਸਰੇ ਨੁਕਤੇ ਤੋਂ ਗੱਲ ਸ਼ੁਰੂ ਕੀਤੀ ਹੈ। ਵਿਚਕਾਰ ਉਹਨਾਂ ਨੇ ਜਿਹੜੀ ਗੱਲ ਕਹੀ, ਰਾਜ ਬਿਨਾ ਨੇ ਧਰਮ ਚਲੇ ਹੈ, ਧਰਮ ਬਿਨਾ ਸਭ ਦਰੈਮਲ ਹੈ, ਇਹ ਬਿਲਕੁਲ ਹਕੀਕਤ ਹੈ। ਪੋਲੀਟੀਕਲ ਪਾਵਰ ਦੇ ਨਾਲ ਸਭ ਕੁਝ ਜੁੜਿਆ ਹੋਇਆ ਹੈ। ਜੇ ਤੁਸੀਂ ਸਰਬੱਤ ਦਾ ਭਲਾ ਵੀ ਕਰਨਾ, ਜੇ ਤੁਹਾਡੇ ਕੋਲ ਰਿਸੋਰਸ ਹੀ ਨਹੀਂ, ਆਪਣੀ ਕਿਸਮਤ ਤੁਸੀਂ ਆਪ ਕਰਨ ਦਾ ਹੱਕ ਨਹੀਂ ਰੱਖਦੇ ਤੇ ਕਿਵੇਂ ਤੁਸੀਂ ਸਰਬੱਤ ਦਾ ਭਲਾ ਕਰੋਗੇ। ਸੋ ਇਹ ਮੁੱਢਲੀ ਗੱਲ ਹੈ ਕਿ ਪੋਲੀਟੀਕਲ ਪਾਵਰ ਬਹੁਤ ਇੰਪੋਰਟੈਂਟ ਹੈ। ਧਰਮ ਦੀ ਕਾਇਮੀ ਦੇ ਲਈ ਵੀ ਸਰਬੱਤ ਦਾ ਭਲਾ ਧਰਮ ਦਾ ਆਸ਼ ਹੈ। ਤੇ ਜੇ ਧਰਮ ਨਹੀਂ ਰਹੇਗਾ, ਰਾਜ ਸ਼ਕਤੀ ਭ੍ਰਿਸ਼ਟੇਗੀ ਤੇ ਧਰਮ ਬਿਨਾਂ ਸਭ ਦਲੇ ਮਲੇ ਹੈ। ਵਿਦਾਊਟ ਧਰਮ ਕੀ ਹੁੰਦਾ? ਡੀਜਨਰੇਟ ਲੋਕ ਹੁੰਦੇ ਨੇ, ਡੀਜਨਰੇਟ ਸ਼੍ਰੇਣੀਆਂ ਹੁੰਦੀਆਂ। ਗੁਲਾਮਾਂ ਦਾ ਕੀ ਹਾਲ ਹੁੰਦਾ? ਅਲਟੀਮੇਟਲੀ ਡੀਜਨਰੇਟ ਹੁੰਦਾ। 1000 ਸਾਲ ਇਹਨਾਂ ਨੇ ਆਪਣਾ ਕੀ ਹਸ਼ਰ ਕਰਵਾਇਆ ਗੁਲਾਮੀ ਦੇ ਵਿੱਚ। ਸੋ ਇਸ ਦੇ ਨਾਲ ਹੀ ਜਿਹੜਾ ਉਹਨਾਂ ਨੇ ਮਾਤਾ ਜੀ ਪ੍ਰਤੀ ਬੜੇ ਕਾਈਂਡ ਵਰਡਸ ਕਹੇ ਨੇ, ਸਾਨੂੰ ਹੌਸਲਾ ਦੇਣ ਵਾਲੇ, ਅਸੀਂ ਵੀਰ ਜੀ ਦੇ ਬਹੁਤ ਸ਼ੁਕਰਗੁਜ਼ਾਰ ਹੈ ਕਿ ਸਾਨੂੰ ਇਹਨਾਂ ਸ਼ਬਦਾਂ ਨੇ ਬੜਾ ਹੌਸਲਾ ਦਿੱਤਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜਿਹੜੀ ਇਹ ਆਜ਼ਾਦੀ ਦੀ ਡਗਰ ਹੈ, ਜਿਸ ਨੂੰ ਅਸੀਂ ਆਪਣੇ ਹੱਕਾਂ ਦੀ ਰਾਖੀ ਦੇ ਲਈ ਖਲੋਣਾ ਕਹਿੰਦੇ ਹਾਂ, ਇਸ ਲਈ ਸਾਡੇ 10ਵੇਂ ਪਿਤਾ ਨੇ ਸਰਬੰਸ ਕੁਰਬਾਨ ਕੀਤਾ ਹੋਇਆ। ਔਰ ਅਸੀਂ ਤਾਂ ਫਿਰ ਵੀ ਇਹਨਾਂ ਮੁਲਕਾਂ ਦੀ ਉਸ ਆਜ਼ਾਦ ਫਿਜ਼ਾ ਦੇ ਵਿੱਚ ਰਹਿੰਦੇ ਆਪਣੀ ਗੱਲ ਕਰ ਰਹੇ ਹਾਂ। ਸਾਡੇ ਉਹ ਵੀਰ ਭੈਣਾਂ ਜਿਹੜੇ ਜੇਲ੍ਹਾਂ ਦੇ ਵਿੱਚ ਨੇ, ਸਾਡੇ ਹਵਾਰੇ, ਸਾਡੇ ਰਾਜੋ ਆਣੇ, ਸਾਡੇ ਉਹ ਅਣਖੀ ਨੌਜਵਾਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਹਾਰਦੇ ਹੋਏ ਖਾਲਸਾ ਪੰਥ ਦੀ ਆਜ਼ਾਦੀ ਦੇ ਲਈ ਲਗਾਤਾਰ ਜੂਝੇ ਨੇ, 1.5 ਲੱਖ ਸ਼ਹੀਦੀਆਂ ਹੋਈਆਂ ਨੇ, ਲਗਾਤਾਰਤਾ ਨਾਲ ਅੱਜ ਵੀ ਉਸ ਰਸਤੇ ਤੇ ਤੁਰੇ ਹੋਏ ਨੇ।
ਉਹਨਾਂ ਦੇ ਸਾਹਮਣੇ ਤਾਂ ਸਾਡੀ ਕੰਟਰੀਬਿਊਸ਼ਨ ਕੁਝ ਵੀ ਨਹੀਂ, ਜੀ ਜੀ ਪਰ ਫਿਰ ਵੀ ਵੀਰ ਜੀ ਦਾ ਧੰਨਵਾਦ ਕਿ ਉਹਨਾਂ ਨੇ ਹੌਸਲਾ ਦਿੱਤਾ ਹੈ। ਜੀ। ਸਾਡੀ ਅਗਲੀ ਈਮੇਲ ਮੈਡਰਿਡ ਸਪੇਨ ਤੋਂ ਵੀਰ ਸੁਖਦੇਵ ਸਿੰਘ ਜੀ ਦੀ ਹੈ। ਉਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ। ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਮੁੱਚੀ ਟੀਮ ਨੂੰ ਪ੍ਰੋਗਰਾਮ ਸੱਚੋ ਸੱਚ ਪੇਸ਼ ਕਰਨ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਤੁਹਾਡਾ ਇਹ ਪ੍ਰੋਗਰਾਮ ਇੰਨਾ ਵਧੀਆ ਸਿੱਖੀ ਪ੍ਰਤੀ ਅਤੇ ਖਾਲਸੇ ਦੀ ਚੜ੍ਹਦੀ ਕਲਾ ਵਾਸਤੇ ਹਾਂ ਪੱਖੀ ਬਹੁਤ ਹੀ ਵਧੀਆ ਉਪਰਾਲਾ ਹੈ। ਮੈਂ ਤੁਹਾਡਾ ਪ੍ਰੋਗਰਾਮ ਕਦੇ ਮਿਸ ਨਹੀਂ ਕਰਨਾ ਚਾਹੁੰਦਾ, ਹਮੇਸ਼ਾ ਵੇਖਦਾ ਹਾਂ। ਪਹਿਲੀ ਵਾਰ ਲਿਖ ਰਿਹਾ ਹਾਂ, ਜ਼ਿਆਦਾ ਨਾ ਲਿਖਦਾ ਹੋਇਆ ਬੰਦ ਕਰਦਾ ਹਾਂ। ਹੋਈ ਗਲਤੀ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਸੁਖਦੇਵ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮੈਡਰਿਡ ਸਪੇਨ ਤੋਂ ਲਿਖਿਆ ਜੀ। ਉਹਨਾਂ ਦੀ ਬੇਸ਼ੱਕ ਛੋਟੀ ਲਿਖਤ ਹੈ, ਪਰ ਉਸ ਚੋਂ ਪਿਆਰ ਵੀ ਝਲਕਦਾ ਹੈ ਜੀ ਔਰ ਨਿੱਘ ਵੀ ਹੈ, ਔਰ ਉਹਨਾਂ ਨੂੰ ਇਹ ਪ੍ਰੋਗਰਾਮ ਪਸੰਦ ਵੀ ਹੈ। ਜੀ। ਸੋ ਅਸੀਂ ਉਹਨਾਂ ਤੋਂ ਆਸ ਕਰਾਂਗੇ ਕਿ ਸਾਨੂੰ ਉਹ ਲਿਖਣ, ਲਗਾਤਾਰਤਾ ਨਾਲ ਲਿਖਣ, ਔਰ ਖ਼ਾਸ ਤੌਰ 'ਤੇ ਅਸੀਂ ਕਿਵੇਂ ਇਸ ਪ੍ਰੋਗਰਾਮ ਨੂੰ ਹੋਰ ਦਿਲਕਸ਼ ਬਣਾ ਸਕਦੇ ਹਾਂ, ਜੀ ਕਿਵੇਂ ਇਸ ਦੇ ਵਿੱਚ ਅਸੀਂ ਹੋਰ ਜਿਹੜੇ ਪਸੰਦੀਦਾ ਰੰਗ ਭਰ ਸਕਦੇ ਹਾਂ। ਜੀ ਜੀ ਔਰ ਸਾਡੇ 'ਚ ਜੇ ਕੋਈ ਖਾਮੀਆਂ ਨੇ ਜਾਂ ਉਹਨਾਂ ਨੂੰ ਲੱਗਦਾ ਹੈ ਵੀ ਕੋਈ ਸੈਕਸ਼ਨ ਅਸੀਂ ਹੋਰ ਐਡ ਕਰ ਸਕਦੇ ਹਾਂ, ਕੋਈ ਹੋਰ ਉਹਨਾਂ ਦੇ ਕੋਲ ਜਿਹੜੀ ਹੈ ਉਸਾਰੂ ਜੀ ਸੋਚ ਵਾਲੇ ਸੁਝਾਅ ਨੇ, ਤੇ ਮੋਸਟ ਵੈਲਕਮ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਸਾਡੀ ਅਗਲੀ ਈਮੇਲ ਓਰੀਗਨ ਸਟੇਟ ਤੋਂ ਵੀਰ ਗੁਰਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਜੀ ਤੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਜੀ, ਆਪ ਜੀ ਦੀ ਮਾਤਾ ਜੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਅਸੀਂ ਸਾਰਾ ਪਰਿਵਾਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਡਾਕਟਰ ਜੀ, ਜਦੋਂ ਵੀ ਕਦੇ ਕੌਮੀ ਆਜ਼ਾਦੀ ਦੇ ਪਰਵਾਨਿਆਂ ਦਾ ਇਤਿਹਾਸ ਲਿਖਿਆ ਜਾਵੇਗਾ, ਤੁਹਾਡਾ ਆਪਣੀ ਮਾਂ ਤੋਂ 25 ਸਾਲ ਦਾ ਵਿਛੋੜਾ ਇੱਕ ਕੁਰਬਾਨੀ ਹੀ ਮੰਨਿਆ ਜਾਵੇਗਾ। ਇਹ ਤੁਹਾਡੀ ਕੌਮ ਲਈ, ਆਪਣੇ ਧਰਮ ਲਈ, ਆਪਣੇ ਦੇਸ਼ ਖਾਲਿਸਤਾਨ ਲਈ ਕੁਰਬਾਨੀ ਹੈ। ਇਹ ਮੇਰੇ ਵਰਗੇ ਲੋਕਾਂ ਵਾਂਗ ਇੱਕ ਮਜਬੂਰੀ ਨਹੀਂ ਸੀ। ਜਿਵੇਂ ਕਿ ਹਜ਼ਾਰਾਂ ਸਿੱਖ ਅਮਰੀਕਾ ਤੇ ਕੈਨੇਡਾ ਵਿੱਚ ਐਸੇ ਨੇ ਜਿਨ੍ਹਾਂ ਨੂੰ ਸਿਰਫ ਇੰਡੀਆ ਅੰਬੈਸੀ ਨੇ ਪੋਲੀਟੀਕਲ ਅਸਾਈਲਮ ਲੈਣ ਕਰਕੇ ਪਾਸਪੋਰਟ ਵੀ ਨਹੀਂ ਦਿੱਤੇ ਜਾਂ ਇੰਡੀਆ ਦਾ ਵੀਜ਼ਾ ਨਹੀਂ ਦਿੱਤਾ, ਤੇ ਉਹ ਆਪਣੇ ਮਾਂ-ਬਾਪ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਨਹੀਂ ਹੋ ਸਕੇ। ਸਾਨੂੰ ਇਸ ਦੁੱਖ ਦੀ ਘੜੀ 'ਚ ਆਪਣੇ ਨਾਲ ਸਮਝਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਮੈਂ ਬਰੀਫ ਇਹਨਾਂ ਦੀ ਗੱਲ ਕਰ ਦਿੰਦਾ। ਵੀਰ ਗੁਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਓਰੀਗਨ ਤੋਂ ਲਿਖਿਆ ਜੀ। ਬੜੇ ਪਿਆਰੇ ਵੀਰ ਨੇ, LA ਤੋਂ ਉਧਰ ਮੂਵ ਹੋਏ ਨੇ, ਆਪਣੀ ਕਾਰੋਬਾਰੀ ਲਾਈਫ ਦੇ ਵਿੱਚ ਵੀ ਮਸ਼ਰੂਫ ਹੁੰਦੇ ਨੇ ਜੀ, ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਵਕਤ ਕੱਢਿਆ ਸਾਨੂੰ ਲਿਖਣ ਦੇ ਲਈ। ਜੀ। ਅਸੀਂ ਉਹਨਾਂ ਵੱਲੋਂ ਮਾਤਾ ਜੀ ਪ੍ਰਤੀ ਕਹਿ ਗਏ ਜਿਹੜੇ ਉਹਨਾਂ ਦੇ ਕਾਈਂਡ ਵਰਡਸ ਨੇ, ਜੀ, ਉਹਨਾਂ ਦੇ ਲਈ ਸ਼ੁਕਰਗੁਜ਼ਾਰ ਹਾਂ। ਔਰ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਸਭ ਦਾ ਫਰਜ਼ ਹੈ ਕਿ ਜਿਹੜਾ ਵੀ 28 ਮਿਲੀਅਨ 30 ਮਿਲੀਅਨ ਸਿੱਖ ਕੌਮ ਦਾ ਹਰ ਬੱਚਾ ਬੱਚੀ, ਨੌਜਵਾਨ, ਬਜ਼ੁਰਗ, ਮਾਤਾ ਪਿਤਾ ਹੈ, ਜੀ, ਉਹ ਆਪਣੀ ਕੌਮੀ ਆਜ਼ਾਦੀ ਦੇ ਲਈ, ਖਾਲਿਸਤਾਨ ਕੌਮੀ ਘਰ ਬਣਾਉਣ ਦੇ ਲਈ ਆਪਣਾ ਬਣਦਾ ਯੋਗਦਾਨ ਪਾਏ। ਜੀ। ਉਹਦੇ 'ਚ ਗੁਰੂ ਨੇ ਜਿਹਦੇ ਸਿਰ ਤੇ ਹੱਥ ਰੱਖ ਕੇ ਜਿੰਨੀ ਕੁ ਸੇਵਾ ਲੈਣੀ ਹੈ, ਇਹ ਵਡਿਆਈ ਸਤਿਗੁਰੂ ਦੀ ਹੈ। ਜਿਸ ਨੂੰ ਕਦੇ ਭਾਈ ਬਚਿੱਤਰ ਸਿੰਘ ਦੇ ਹੱਥ 'ਚ ਨਾਗਣੀ ਫੜਾ ਕੇ ਮਸਤ ਹਾਥੀਆਂ ਦੇ ਹੰਕਾਰ ਨੂੰ ਤੁੜਵਾ ਸਕਦਾ। ਜੀ। ਸੋ ਸਾਡਾ ਫੇਥ ਰਹਿਣਾ ਚਾਹੀਦਾ। ਸੋ ਵੀਰ ਗੁਰਜੀਤ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਇੱਕ ਬ੍ਰੇਕ। ਵੀਰ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।